ਗ੍ਰੀਨ ਕਾਰਡ ਹੋਲਡਰ ਕੋਲੰਬੀਆ ਯੂਨੀਵਰਸਿਟੀ ਦਾ ਗ੍ਰੈਜੂਏਟ ਮਹਿਮੂਦ ਖਲੀਲ ਲੁਜ਼ੀਆਨਾ ਦੀ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ। ਉੱਥੇ ਜੱਜ ਜੇਮੀ ਕੋਮਨਜ਼ ਨੇ ਫੈਸਲਾ ਸੁਣਾਇਆ ਆ ਵੀ ਇਸ ਨੂੰ ਡਿਪੋਰਟ ਕੀਤਾ ਜਾ ਸਕਦਾ ਆ। ਪਿਛਲੇ ਮਹੀਨੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਹ ਫੈਸਲਾ ਲਿਆ ਸੀਗਾ ਵੀ ਖਲੀਲ ਦਾ ਜਿਹੜਾ ਐਕਟਿਵਿਜ਼ਮ ਆ ਉਹ ਐਂਟੀਸੈਮੈਟਿਕ ਸੀ, ਅਮਰੀਕਾ ਦੀ ਫੋਰਨ ਪਾਲਿਸੀ ਦੇ ਉਲਟ ਜਾਂਦਾ ਆ ਤੇ ਇਸ ਲਈ ਇਸ ਨੂੰ ਅਸੀਂ ਮੁਲਕ ਚੋਂ ਬਾਹਰ ਕੱਢਣਾ ਆ। ਅੱਜ ਲੁਜ਼ੀਆਨਾ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਹੋਈ ਸੁਣਵਾਈ 'ਚ ਜੱਜ ਜੇਮਸ ਕੋਮਨਜ਼ ਨੇ ਕਿਹਾ ਵੀ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਦੇ ਇਸ ਫੈਸਲੇ ਦੇ ਉੱਤੇ ਉਹਨਾਂ ਦਾ ਕੋਈ ਅਧਿਕਾਰ ਨਹੀਂ ਬਣਦਾ, ਸੋ ਮਾਰਕੋ ਰੂਬੀਓ ਦਾ ਫੈਸਲਾ ਬਰਕਰਾਰ ਰਹੇਗਾ। ਖਲੀਲ ਨੂੰ ਇਮੀਡੀਏਟਲੀ ਡਿਪੋਰਟ ਨਹੀਂ ਕੀਤਾ ਗਿਆ। ਉਹਨਾਂ ਨੇ ਜੱਜ ਨੇ ਇਹਨਾਂ ਨੂੰ ਹੁਣ 23 ਅਪ੍ਰੈਲ ਤੱਕ ਦਾ ਵਕਤ ਦਿੱਤਾ ਆ। 23 ਅਪ੍ਰੈਲ ਤੱਕ ਜੇ ਇਹਨਾਂ ਦੇ ਅਟਰਨੀਜ਼, ਖਲੀਲ ਦੇ ਅਟਰਨੀਜ਼ ਇਸ ਅਪੀਲ ਦੇ ਉਲਟ ਇਸ ਫੈਸਲੇ ਦੇ ਉਲਟ ਜੇ ਅਪੀਲ ਲਾਉਣਾ ਚਾਹੁੰਦੇ ਆ ਤੇ ਉਹ ਲਾ ਸਕਣਗੇ। ਜੇ ਉਸ ਦਰਮਿਆਨ ਅਪੀਲ ਨਹੀਂ ਲਾ ਪਾਉਂਦੇ ਜਾਂ ਉਹ ਡੈਡਲਾਈਨ ਮਿਸ ਕਰਦੇ ਆ ਤਾਂ ਫਿਰ ਖਲੀਲ ਨੂੰ ਆਈਦਰ ਸੀਰੀਆ ਜਿੱਥੇ ਇਹ ਜੰਮਿਆ ਆ ਜਾਂ ਅਲਜੀਰੀਆ ਜਿੱਥੇ ਦਾ ਇਹ ਸਿਟੀਜ਼ਨ ਆ ਉੱਥੇ ਡਿਪੋਰਟ ਕੀਤਾ ਜਾ ਸਕਦਾ ਆ। ਖਲੀਲ ਦੇ ਕੋਲ ਗ੍ਰੀਨ ਕਾਰਡ ਸੀ, ਲਾਫੁਲ ਪਰਮਾਨੈਂਟ ਸਿਟੀਜ਼ਨ ਸੀਗਾ। ਇਸ ਦੀ ਜਿਹੜੀ ਡੈਪੋਰਟੇਸ਼ਨ ਆ ਉਸ ਦੇ ਲਈ ਜਿਹੜੇ ਮਾਰਕੋ ਰੂਬੀਓ ਹੋਣਾ ਨੇ ਇੱਕ 1952 ਦਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦੇ ਵਿੱਚ ਮੈਕੈਰਨ ਵਾਲਟਰ ਐਕਟ ਜਿਸ ਨੂੰ ਆਖਿਆ ਜਾਂਦਾ ਹੈ ਉਸ ਦੀ ਵਰਤੋਂ ਕੀਤੀ ਆ, ਜਿਸ ਦੇ ਨਾਲ ਸੈਕਟਰੀ ਆਫ ਸਟੇਟ ਨੂੰ ਇਹ ਅਧਿਕਾਰ ਮਿਲਦਾ ਆ ਵੀ ਜੇ ਅਮਰੀਕਾ ਦੀ ਫੋਰਨ ਪਾਲਿਸੀ ਗੋਲਸ ਨੂੰ ਇੱਥੇ ਕੋਈ ਨੁਕਸਾਨ ਪਹੁੰਚਾਉਂਦਾ ਆ ਜਾਂ ਉਸ ਦੇ ਉਲਟ ਕੋਈ ਚੱਲਦਾ ਆ ਤਾਂ ਸੈਕਟਰੀ ਆਫ ਸਟੇਟ ਉਸ ਬੰਦੇ ਨੂੰ ਨਾਨ ਸਿਟੀਜ਼ਨ ਨੂੰ ਇਹ ਡਿਪੋਰਟ ਕਰ ਸਕਦੇ ਆ, ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਆ। ਜੇ ਅਮਰੀਕਾ ਦੀ ਫੋਰਨ ਪਾਲਿਸੀ ਦੇ ਉਲਟ ਜਾਂਦੇ ਆ ਤਾਂ ਅੱਜ ਦੇ ਇਸ ਫੈਸਲੇ ਨੇ ਇਹ ਕਾਈਂਡ ਆਫ ਆਪਾਂ ਨੂੰ ਦੱਸ ਦਿੱਤਾ ਆ ਵੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਆ। 8 ਮਾਰਚ ਨੂੰ 30 ਸਾਲਾ ਖਲੀਲ ਨੂੰ ਜੋ ਕਿ ਗ੍ਰੀਨ ਕਾਰਡ ਹੋਲਡਰ ਸੀ ਉਸ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਦੁਆਰਾ ਚਲਾਈ ਜਾ ਰਹੀ ਇੱਕ ਰੈਜ਼ੀਡੈਂਸ਼ੀਅਲ ਬਿਲਡਿੰਗ, ਅਪਾਰਟਮੈਂਟ ਬਿਲਡਿੰਗ ਦੇ ਵਿੱਚੋਂ ਨਿਊਯਾਰਕ ਦੇ ਵਿੱਚ ਸਿਟੀ ਚੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਆਪਣੀ ਘਰਵਾਲੀ ਦੇ ਨਾਲ ਰਹਿ ਰਿਹਾ ਸੀ ਜੋ ਕਿ ਯੂਐਸ ਸਿਟੀਜ਼ਨ ਆ ਤੇ ਇਸ ਮੌਕੇ ਗਰਭਵਤੀ ਆ। ਫਿਰ ਉਸ ਨੂੰ ਉੱਥੋਂ ਹਜ਼ਾਰਾਂ ਹੀ ਮੀਲ ਦੂਰ ਲੁਜ਼ੀਆਨਾ ਦੀ ਜੈਨਾ ਲਾਸੈਲ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਇਮੀਗ੍ਰੇਸ਼ਨ ਕੋਰਟ ਦੇ ਮੋਹਰੇ ਇਸ ਦੇ ਉਲਟ ਜਿਹੜਾ ਕੇਸ ਚੱਲਿਆ ਤੇ ਅੱਜ ਜੱਜ ਜੇਮੀ ਕੋਮਨਜ਼ ਨੇ ਇਸ ਨੂੰ ਡਿਪੋਰਟ ਕਰਨ ਦਾ ਫੈਸਲਾ ਸੁਣਾ ਦਿੱਤਾ ਆ ਵੀ ਮਾਰਕੋ ਰੂਬੀਓ ਦਾ ਜਿਹੜਾ ਫੈਸਲਾ ਲਿਆ ਗਿਆ ਆ ਉਹੀ ਬਰਕਰਾਰ ਰਹੇਗਾ। ਇਹ ਵੀ ਦੱਸਦੇ ਜਾਈਏ ਉਧਰ ਨਾਲ ਦੇ ਨਾਲ ਨਿਊ ਜਰਸੀ ਦੇ ਵਿੱਚ ਇੱਕ ਵੱਖਰਾ ਕੇਸ ਫੈਡਰਲ ਅਦਾਲਤ ਦੇ ਵਿੱਚ ਚੱਲ ਰਿਹਾ ਆ ਵੀ ਕੀ ਮਹਿਮੂਦ ਖਲੀਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਡਿਟੇਨ ਕੀਤਾ ਜਾ ਸਕਦਾ ਸੀ ਜਾਂ ਉੱਥੇ ਉਹਦੀ ਸੁਣਵਾਈ ਅੱਗੇ ਕੀ ਹੋਊਗੀ। ਸੋ ਇੱਕ ਨਵੀਂ ਵੱਡੀ ਬ੍ਰੇਕਿੰਗ ਨਿਊਜ਼ ਆਈ ਆ। ਮਹਿਮੂਦ ਖਲੀਲ ਨੂੰ ਲੁਜ਼ੀਆਨਾ ਦੀ ਇਮੀਗ੍ਰੇਸ਼ਨ ਕੋਰਟ ਨੇ ਸੈਕਟਰੀ ਆਫ ਸਟੇਟ ਦੇ ਫੈਸਲੇ ਜੋ ਲਿਆ ਗਿਆ ਸੀ ਡਿਪੋਰਟ ਕਰਨ ਦਾ ਉਸ ਨੂੰ ਬਰਕਰਾਰ ਰੱਖਿਆ ਆ।